ਚਰਨਜੀਤ ਚੰਨੀ ਪੰਜਾਬ ਦਾ ਚੀਫ ਮਿਨਿਸਟਰ ਉਹ ਅਜੇ ਕੁਛ ਗੱਲਾਂ ਦੇ ਵਿੱਚ ਜੋ ਆਪਣੇ ਦਿਲ ਦੀ ਗੱਲ ਹੈ ਕਹਿ ਤਾਂ ਸਾਰੇ ਹੀ ਦੇਖ ਰਹੇ ਹੁੰਦੇ ਨੇ, ਸੋਚ ਰਹੇ ਹੁੰਦੇ ਨੇ, ਉਹ ਕਹਿ ਦਿੰਦਾ ਇੱਕ ਆਪਣੇ ਰੋਪੜੀ ਅੰਦਾਜ਼ ਦੇ ਵਿੱਚ। ਚੰਨੀ ਨੇ ਕਿਹਾ ਕਿ ਭਾਈ ਅਸੀਂ ਇਹ ਯੂਪੀ ਬਿਹਾਰ ਦੇ ਬਈਆਂ ਨੂੰ ਨਹੀਂ ਇੱਥੇ ਰਾਜ ਕਰਨ ਦੇਣਾ, ਇਹ ਪੰਜਾਬ ਸਾਡਾ ਪੰਜਾਬੀਆਂ ਦਾ, ਇੱਥੇ ਪੰਜਾਬੀ ਰਾਜ ਕਰਨ। मायावती, BJP leaders, Aam Aadmi Party, BSP, RJD, JDU, etc. all parties and many celebrities also outraged at this comment. ਬਾਲਾ ਸਾਹਿਬ ਜਿਹਨੂੰ ਕਹਿੰਦੇ ਸੀ ਠਾਕਰੇ, ਉਹਨੇ ਕੱਢ ਕੇ ਯੂਪੀ ਬਿਹਾਰ ਪੰਜਾਬ 'ਚ ਤਾਂ ਕਦੇ ਯੂਪੀ ਜਾਂ ਬਿਹਾਰ ਦੇ ਬਈਆਂ ਦੇ ਖਿਲਾਫ ਕੋਈ ਹਿੰਸਾ ਨਹੀਂ ਹੋਈ, ਕਿਸੇ ਨੇ ਨਹੀਂ ਕੱਢਿਆ। ਉਹਨੇ ਬਾਲ ਠਾਕਰੇ ਸ਼ਿਵ ਸੈਨਾ ਨੇ ਤਾਂ ਕੰਨੋਂ ਫੜ ਕੇ ਕੱਢੇ ਸੀ ਸਾਰੇ ਕਿ ਭਾਈ ਉਦੋਂ ਤੁਸੀਂ ਕਿੱਥੇ ਸੀ। ਇਹ ਸਾਰੇ ਜਿਹੜੇ ਨੇ ਉਹਨਾਂ ਨੂੰ ਇਹ ਵੀ ਕਹਿਣ ਦਾ ਹੱਕ ਨਹੀਂ ਕਿ ਵੀ ਪੰਜਾਬ 'ਚ ਰਿਪਰੈਜ਼ੈਂਟੇਸ਼ਨ, ਪੰਜਾਬ ਦੇ ਜਿਹੜੇ ਫੈਸਲੇ ਕਰਨੇ ਨੇ ਉਹ ਪੰਜਾਬੀ ਕਰਨੇ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਅਸੀਂ ਯੂਪੀ ਅਤੇ ਬਿਹਾਰ ਦੇ ਬਈਆਂ ਨੂੰ ਪੰਜਾਬ ਵਿੱਚ ਰਾਜ ਨਹੀਂ ਕਰਨ ਦਿਆਂਗੇ, ਇੱਥੇ ਪੰਜਾਬੀ ਹੀ ਰਾਜ ਕਰਨਗੇ। ਔਰ ਚੰਨੀ ਦੇ ਇਸ ਬਿਆਨ ਨੂੰ ਲੈ ਕੇ ਭਾਰਤ ਦੀਆਂ ਅੱਡ-ਅੱਡ ਸਿਆਸੀ ਪਾਰਟੀਆਂ ਅਤੇ ਮੀਡੀਆ ਵੱਲੋਂ ਪੂਰਾ ਚੀਕ ਚਿਹਾੜਾ ਪਾਇਆ ਜਾ ਰਿਹਾ। ਔਰ ਹਕੀਕਤ ਇਹ ਹੈ ਕਿ ਪੰਜਾਬ ਸਿੱਖ ਕੌਮ ਦਾ ਜਿਹੜਾ ਹੋਮਲੈਂਡ ਹੈ ਅਤੇ ਇੱਥੇ ਸਿੱਖ ਹੀ ਰਾਜ ਕਰਨਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਕਸਰ ਪੰਜਾਬੀ ਦੇ ਵਿੱਚ ਇੱਕ ਅਖਾਣ ਹੈ ਕਿ ਮਾਰਨਾ ਵੀ ਤੇ ਰੋਣ ਵੀ ਨਹੀਂ ਦੇਣਾ ਜੀ। ਹੁਣ ਇਹਦੇ 'ਚ ਅਸੀਂ ਕੋਈ ਸ਼ੱਕ ਨਹੀਂ ਰਹਿਣ ਵਾਲੀ ਗੱਲ। ਅਕਸਰ ਅਸੀਂ ਤਾਂ ਹੁਣ ਪਿਛਲੇ 10 ਸਾਲ ਤੋਂ ਇਸ ਪਲੇਟਫਾਰਮ ਤੋਂ ਇਹਨੂੰ ਬਾਰ-ਬਾਰ ਰਿਪੀਟ ਕਰਦੇ ਕਿ ਕਿਵੇਂ ਪਿਛਲੇ 75 ਵਰ੍ਹਿਆਂ ਤੋਂ ਪੰਜਾਬ ਨੂੰ ਇੱਕ ਕਲੋਨੀ ਬਣਾਇਆ ਹੋਇਆ ਔਰ ਪੰਜਾਬ ਦੇ ਨਾਲ ਡਿਸਕ੍ਰਿਮੀਨੇਸ਼ਨ ਹਰ ਲੈਵਲ ਦੇ ਉੱਤੇ, ਆਰਥਿਕ ਫਰੰਟ ਤੇ ਦੂਸਰੇ ਫਰੰਟਸ ਦੇ ਉੱਤੇ, ਇਸ ਲਈ ਕਿਉਂਕਿ ਪੰਜਾਬ ਦੇ ਵਿੱਚ ਸਿੱਖ ਵਸਦੇ ਨੇ। ਔਰ ਜੇ ਪੰਜਾਬੀ ਜ਼ਬਾਨ ਦੇ ਨਾਲ ਡਿਸਕ੍ਰਿਮੀਨੇਸ਼ਨ ਕਿਸ ਹੱਦ ਤੱਕ ਗਈ ਕਿ ਇਸ ਨੂੰ ਗੰਵਾਰਾਂ ਦੀ ਭਾਸ਼ਾ ਕਹਿ ਕੇ ਲਗਭਗ 16 ਸਾਲ ਲੱਗੇ ਪੰਜਾਬ ਨੂੰ ਇਹ ਅੱਡ ਸੂਬਾ ਦਿੰਦਿਆਂ ਜਿਹਦੇ 'ਚ ਫਸਟ ਲੈਂਗੁਏਜ ਪੰਜਾਬੀ ਹੋ ਸਕੇ। ਲੇਕਿਨ ਇਹੀ ਕ੍ਰਾਈਟੇਰੀਆ ਜਦੋਂ ਅਸੀਂ ਬਾਕੀ ਸੂਬਿਆਂ 'ਚ ਦੇਖਦੇ ਹਾਂ ਕਿ ਜਿਹੜਾ ਉਹਨਾਂ ਦਾ ਰੀਆਰਗਨਾਈਜੇਸ਼ਨ ਕਮਿਸ਼ਨ ਉਹਨਾਂ ਨੇ ਲੈਂਗੁਏਜਸ 'ਤੇ ਬੇਸਡ ਬਣਾਇਆ, ਉਹਨਾਂ ਨੇ ਜਿਹਨਾਂ ਨੂੰ ਅੰਗਰੇਜ਼ਾਂ ਦੇ ਵੇਲੇ ਰੈਕਗਨੀਸ਼ਨ ਵੀ ਨਹੀਂ ਸੀ ਉਹਨਾਂ ਨੂੰ ਵੀ ਰੈਕਗਨੀਸ਼ਨ ਦਿੱਤੀ ਔਰ ਉਹਨਾਂ ਨੂੰ ਪੂਰਾ ਜਿਹੜਾ ਆਰਥਿਕ ਤੌਰ 'ਤੇ ਮਜ਼ਬੂਤ ਬਣਾਇਆ। ਪੰਜਾਬ 1966 ਦੇ ਵਿੱਚ ਪੰਜਾਬੀ ਸੂਬਾ, ਲੇਕਿਨ ਜੇ ਤੁਸੀਂ ਪੰਜਾਬੀ ਸੂਬੇ ਦੇ ਸਿਰ 'ਤੇ ਉਹਨਾਂ ਨੇ ਹਰਿਆਣਾ ਅਸਲ 'ਚ ਕ੍ਰੀਏਟ ਕੀਤਾ, ਪੰਜਾਬ ਨੂੰ ਰੌਬ ਕੀਤਾ। ਪਾਣੀ ਪਹਿਲਾਂ ਰੌਬ ਕਰਕੇ ਰਾਜਸਥਾਨ ਨੂੰ ਦਿੰਦੇ ਸੀ, ਹਰਿਆਣੇ ਨੂੰ ਦਿੱਤਾ। ਔਰ ਜਿੰਨਾ ਇੰਡਸਟਰੀਲਾਈਜ਼ ਸਾਰਾ ਸੈਕਟਰ ਅੱਜ ਵੀ ਉਹਨਾਂ ਦਾ ਗੁੜਗਾਉਂ, ਜਿਹਨੂੰ ਹੁਣ ਗੁਰੂਗ੍ਰਾਮ ਦਾ ਨਾਂ ਦਿੱਤਾ ਹੋਇਆ ਹੈ, ਸੋਨੀਪਤ, ਕਰਨਾਲ, ਔਰ ਉਹ ਸਾਰੀ ਹੱਬ ਜਿਹੜੀ ਹੈ ਇੰਡਸਟਰੀ ਦੀ, ਔਰ ਉਹ ਹਰਿਆਣੇ ਨੂੰ ਬਣਾਇਆ। ਪੰਜਾਬ 'ਚੋਂ ਇੰਡਸਟਰੀ ਵੀ ਗਾਇਬ ਕੀਤੀ, ਪਾਣੀ ਜਿਹੜਾ ਐਗਰੀਕਲਚਰ ਦਾ ਆਧਾਰ ਹੈ ਉਸ ਨੂੰ ਪੂਰੀ ਤਰ੍ਹਾਂ ਲੁੱਟਿਆ। ਔਰ ਧਾਰਮਿਕ ਤੌਰ 'ਤੇ ਤਾਂ ਅਸੀਂ ਘੱਲੂਘਾਰਿਆਂ ਦੀ ਦਾਸਤਾਨ ਸੁਣਾਉਂਦੇ ਹੀ ਹਾਂ ਕਿ ਕਿਵੇਂ ਸਿੱਖਾਂ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕੀਤੀ ਹੋਈ ਹੈ। ਹੁਣ ਜਿਹੜੇ ਰਹਿੰਦੇ ਖੁੰਦੇ 50,000 400 300 ਸਕੁਅਰ ਕਿਲੋਮੀਟਰ ਟੈਰੀਟਰੀ ਦੇ ਵਿੱਚ ਦਬੇ ਘੁੱਟੇ ਜਿਹੜੇ ਪਹਿਲਾਂ ਹੀ ਚੀਫ ਮਿਨਿਸਟਰ ਦਿੱਲੀ ਤੋਂ ਹੀ ਹਦਾਇਤਾਂ ਲੈਂਦੇ ਨੇ, ਅੱਧਾ ਪੰਜਾਬ BSF ਦੇ ਹਵਾਲੇ 25,000 ਸਕੁਅਰ ਕਿਲੋਮੀਟਰ ਵੈਸੇ ਹੀ ਕੀਤਾ ਹੋਇਆ ਹੈ ਕਿ ਜੀ ਫਲਾਣਾ ਤੇ ਢਿਮਕਾ। ਹੁਣ ਉਹ ਇਹਦੇ ਉੱਤੇ ਵੀ ਸਿੱਧੇ ਤੌਰ 'ਤੇ ਕੰਟਰੋਲ ਕਰਨਾ ਚਾਹੁੰਦੇ ਨੇ ਤਾਂ ਕਿ ਸਰਦਾਰਾਂ ਦੀ ਕੌਮ, ਜਿਹੜੇ ਆਪਣੇ ਆਪ ਨੂੰ ਸਰਦਾਰ, ਜ਼ਿਮੀਂਦਾਰ ਔਰ ਉਸ ਧਰਤੀ ਦੇ ਨਾਇਕ, ਇਤਿਹਾਸ ਲਿਖਣ ਵਾਲੇ, ਉਸ ਖਿੱਤੇ ਦਾ ਸਮਝਦੇ ਨੇ, ਉਹਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ, ਉਹਨਾਂ ਦੇ ਪਿੰਡਾਂ ਦੇ ਵਿੱਚ, ਉਹਨਾਂ ਦੇ ਘਰਾਂ ਦੇ ਵਿੱਚ ਬਈਆਂ ਦੇ ਮੁਤਹਿਦ ਕੀਤਾ ਹੋਇਆ। ਹੁਣ ਤੁਸੀਂ ਲਾਲਾ ਕੇਜਰੀਵਾਲ ਦਾ ਇਹ ਦੇਖੋ, ਇਸ ਵੇਲੇ ਪੰਜਾਬ ਜਿਹੜਾ ਅੰਡਰ ਕਰੰਟ ਆ ਉਹ ਇਵੇਂ ਹੀ ਚਲਾਇਆ ਹੋਇਆ ਕਿ ਜਿਵੇਂ ਆਮ ਆਦਮੀ ਪਾਰਟੀ ਨੇ ਸਭ ਕੁਛ ਕਰ ਜਾਣਾ। ਔਰ ਉਹ ਇਸ ਹੱਦ ਹਾਲਾਂ 4-4.5 ਸਾਲ ਅੱਡੀਆਂ ਰਗੜਾ ਕੇ ਜੇ ਭਗਵੰਤ ਮਾਨ ਨੂੰ ਚੀਫ ਮਿਨਿਸਟਰ ਫੇਸ ਖੜਾ ਵੀ ਕੀਤਾ। ਜਿੰਨੇ TV ਤੁਸੀਂ ਉਹਨਾਂ ਦੇ ਇੰਟਰਵਿਊ ਜਾਂ ਦੂਜੇ ਦੇਖੋਗੇ ਉਹਦੇ ਨਾਲ ਲਾਲਾ ਕੇਜਰੀਵਾਲ ਬੈਠਾ ਹੁੰਦਾ ਔਰ ਉਹੀ ਮੋਸਟਲੀ ਬਿਆਨ ਦੇ ਰਿਹਾ ਹੁੰਦਾ। ਜੇ ਅੱਜ ਇਹ ਹਾਲਤ ਹੈ, ਉਹਨੂੰ ਇਹ ਲੱਗਦਾ ਹੈ ਕਿ ਵੀ ਕਿਤੇ ਇਹ ਨਾ ਹੋਏ ਕਿ ਇੰਡੀਪੈਂਡੈਂਟ ਇਸ ਦਾ ਕਦੇ ਉਭਾਰ ਵੀ ਹੋਏ, ਕਿਉਂਕਿ ਉਹਨੇ ਉਹਨੂੰ ਡੰਮੀ ਦੇ ਤੌਰ 'ਤੇ ਹੀ ਰਨ ਕਰਨਾ ਹੈ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਇਹੀ ਹਾਲ ਅਸੀਂ ਜੇ BJP ਦੇ ਹਵਾਲੇ ਨਾਲ ਦੇਖੀਏ, ਇੱਕ ਪਾਸੇ ਤਾਂ ਕਿਹਾ ਜਾ ਰਿਹਾ ਜੀ ਕਿਵੇਂ ਗ੍ਰੈਂਡ
ਓਪਨਿੰਗ ਬੀਜੇਪੀ ਨੇ ਕਰ ਲਈ, ਉਹ 10 ਸੀਟਾਂ ਲਿਜਾ ਸਕਦੇ ਨੇ, ਵੋਟ ਪਰਸੈਂਟੇਜ ਇੰਨਾ ਹੋਏਗਾ। ਹੁਣ ਮੋਦੀ, ਅਮਿਤ ਸ਼ਾਹ, ਨੱਡਾ, ਜੀ ਤੁਸੀਂ ਇਹਨਾਂ ਦੀ ਪਠਾਨਕੋਟ ਰੈਲੀ, ਜਲੰਧਰ ਰੈਲੀ, ਫਲਾਣੀ ਰੈਲੀ, ਉਹਨਾਂ 'ਚ ਦੇਖੋ ਅਸੀਂ ਨਸ਼ਾ ਮੁਕਤ ਕਰ ਦਿਆਂਗੇ, ਅਸੀਂ ਇੰਡਸਟਰੀ ਦਾ। ਨੱਡਾ ਦੇ ਕਹਿ ਰਹੇ ਸਿੱਖਾਂ ਨੂੰ ਪੈਰ ਧੋ ਕੇ ਪੀਣੇ ਚਾਹੀਦੇ ਨੇ। ਮੋਦੀ ਦੇ ਦੇਖੋ ਕਿੰਨੇ ਕੰਮ ਸਿੱਖਾਂ ਦੇ ਕੀਤੇ, ਕਰਤਾਰਪੁਰ ਕੋਰੀਡੋਰ ਖੋਲ੍ਹਿਆ। ਇਹ ਅਸੀਂ ਦਰਬਾਰ ਸਾਹਿਬ ਦੇ ਲੰਗਰ ਲਈ ਟੈਕਸ ਰਿਪੋਰਟ 350 ਕਰੋੜ ਸੈਂਟਰ ਆਪਣੇ ਕੋਲੋਂ ਦਿੰਦਾ। ਭਾਈ ਉਹ ਲਾਈ ਕਿਹਨੇ ਸੀ? ਉਹ ਸਾਰਾ ਉਹਨੂੰ ਲਿਆਂਦਾ ਕਿਹਨੇ ਸੀ? ਉਹ ਸਾਰੇ ਦੇ ਤੁਸੀਂ ਇਹ ਕਦੇ ਕਿਹਾ ਕਿ ਵੀ ਜਗਨਨਾਥਪੁਰੀ ਦੇ ਵੀ ਜਿਹੜੇ ਲੱਡੂ ਦਿੱਤੇ ਜਾਂਦੇ ਨੇ ਉਹਨਾਂ ਦਾ ਟੈਕਸ ਸੈਂਟਰ ਦਿੰਦੀ ਹੈ, ਜਾਂ ਤ੍ਰਿਪਤੀ ਦੇ ਮੰਦਿਰ ਦੇ? ਹੁਣ ਤੁਸੀਂ ਇਹ ਵੀ ਜਿਹੜਾ ਸਿੱਖਾਂ ਦੇ ਉੱਤੇ ਅਹਿਸਾਨ ਕਰਨ ਦੀ ਗੱਲ ਕਰ ਰਹੇ ਹੋ। ਦੇਖੋ ਜੀ ਅਸੀਂ ਫਲਾਣਾ ਵੀਰਬਾਲ ਦਿਵਸ ਮੋਦੀ ਜੀ ਨੇ ਬਣਾਤਾ, ਮੋਦੀ ਜੀ ਨੇ ਇੱਕ। ਸੋ ਮਤਲਬ ਇਹ ਹੈ ਕਿ ਜੇ ਅੱਜ ਕਦੇ ਤਾਂ ਇਹ ਗੱਲ ਸ਼ਾਹ ਮੁਹੰਮਦ ਨੇ ਕਹੀ ਜਦੋਂ ਅੰਗਰੇਜ਼ਾਂ ਦੇ ਨਾਲ ਸਿੰਘਾਂ ਦਾ ਪਹਿਲਾ ਜਿਹੜਾ ਟਕਰਾਅ ਸ਼ੁਰੂ ਹੁੰਦਾ, ਅਤੇ ਜਿਹੜੀਆਂ ਮੂਰਲੀਆਂ ਉਹਨਾਂ ਦੀਆਂ ਪਲਟਨਾਂ ਸੀ ਸਾਰੀਆਂ ਉਹ ਯੂਪੀ ਬਿਹਾਰ ਦੇ, ਜਿਨ੍ਹਾਂ ਨੂੰ ਪੂਰਬੀ ਕਿਹਾ ਜਾਂਦਾ ਪੰਜਾਬ, ਕਿਉਂਕਿ ਯੂਪੀ ਔਰ ਬਿਹਾਰ ਪੰਜਾਬ ਤੋਂ ਤੁਸੀਂ ਦੇਖੋ ਜੋਗ੍ਰਾਫਿਕਲੀ ਈਸਟ, ਇਹਨਾਂ ਦੇ ਲਈ ਲਫ਼ਜ਼ ਪੂਰਬੀ ਸੀ ਯੂਪੀ ਬਿਹਾਰ ਵਾਲਿਆਂ ਲਈ। ਅਤੇ ਜਿਹੜੇ ਸਾਊਥ ਮਦਰਾਸ ਜਾਂ ਈਵਨ ਜਿਹਦੇ 'ਚ ਹੈਦਰਾਬਾਦ ਵੀ ਸ਼ਾਮਲ ਸੀ ਉਹਨੂੰ ਦੱਖਣ ਕਹਿੰਦੇ ਸੀ। ਅੱਜ ਵੀ ਡੈਕਨ ਅੰਗਰੇਜ਼ੀ 'ਚ ਲਿਖਿਆ ਹੁੰਦਾ, ਦੱਖਣ ਸਾਊਥ ਲਈ ਹੈ। ਹੁਣ ਜਦੋਂ ਸ਼ਾਹ ਮੁਹੰਮਦ ਔਰ ਮੂਰਲੀਆਂ ਉੱਥੇ ਅੰਗਰੇਜ਼ ਦਾ 100 ਸਾਲ ਤੋਂ ਉੱਥੇ ਬੈਠੇ ਹੋਏ ਸੀ, ਪਹਿਲਾਂ ਫੌਜ ਉਹਨਾਂ ਦੀ ਭਰਤੀ ਕੀਤੀ ਹੋਈ ਸੀ, ਔਰ ਉਹ ਜਦੋਂ ਧਾਵਾ ਬੋਲਦੇ ਨੇ ਤਾਂ ਸ਼ਾਹ ਮੁਹੰਮਦ ਕਹਿੰਦਾ ਵੀ ਕਈ ਕੋਟ ਚੜ੍ਹੇ ਪੂਰਬੀ ਦੱਖਣੀ ਜੀ। ਔਰ ਇਸ ਲਈ ਉਹਨੇ ਕਿਹਾ ਵੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਕਿ ਇੱਕ ਪਾਸੇ ਪੰਜਾਬ ਹੈ, ਇੱਕ ਪਾਸੇ ਹਿੰਦ ਇਸ ਲਈ ਕਿ ਸਾਰੇ ਪੂਰਬੀ ਹੈ, ਦੱਖਣੀ ਹੈ, ਬਿਹਾਰੀ ਹੈ, ਯੂਪੀ ਹੈ, ਇਹ ਸਾਰੇ ਜਿਹੜੇ ਨੇ ਉਹ ਅੰਗਰੇਜ਼ਾਂ ਦੇ ਕੁੱਤੇ ਬਣ ਕੇ, ਉਹਨਾਂ ਦੇ ਫੌਜੀ ਬਣ ਕੇ ਹਮਲਾਵਰ ਸੀ। ਹੁਣ ਇਹ ਜਿਹੜੇ ਪੂਰਬੀ ਔਰ ਦੱਖਣੀ ਔਰ ਇਹ ਸਾਰਾ ਹਿੰਦ ਪੰਜਾਬ ਦੀ ਜੰਗ ਦੀ ਗੱਲ ਅੱਜ ਅਸੀਂ ਦੇਖਦੇ ਹਾਂ ਕਿ ਫੌਜ ਰਾਹੀਂ ਤਾਂ ਉਹਨਾਂ ਨੇ ਪਹਿਲਾਂ ਹੀ ਜਿਹੜਾ ਉਹ ਅੱਧਾ ਪੰਜਾਬ BSF ਦੇ ਹਵਾਲੇ ਫੌਜੀ ਛਾਉਣੀਆਂ ਬਣਾਈਆਂ ਹੋਈਆਂ ਨੇ, ਪਰ ਜਿਹੜੀ ਕੋਈ ਥੋੜ੍ਹਾ ਬਹੁਤ ਬਚਿਆ ਉਹਨੂੰ ਲੁੱਟਣ ਦੇ ਲਈ ਇਹ ਜਿਹੜੇ ਪੂਰਬੀ ਇਹ ਦੱਖਣੀ ਹੈ। ਹੁਣ ਮੋਦੀ, ਅਮਿਤ ਸ਼ਾਹ, ਉਹੀ ਕੇਜਰੀਵਾਲ, ਔਰ ਜੇ ਅਕਾਲੀਆਂ ਦੀ ਗੱਲ ਕਰੀਏ, ਜੇ ਉਹਨਾਂ ਨੇ ਕਹਿ ਹੀ ਦਿੱਤਾ ਬਾਦਲ ਨੇ ਜੀ ਚਲੋ ਅਸੀਂ ਫਿਰ ਵੀ ਤੁਹਾਡੀ ਖੇਤਰੀ ਪਾਰਟੀ ਹੈ, ਉਹਦੀ ਗੱਲ ਵੀ। ਪਰ ਜਿਹੜੀ ਅੱਜ ਮੇਨ ਜੇ ਤੁਸੀਂ ਦੇਖੋਗੇ ਕਿ ਭਾਰਤੀ ਮੀਡੀਆ ਦੇ ਵਿੱਚ ਮੇਨ ਸਟਰੀਮ ਤੋਂ ਲੈ ਕੇ ਸੋਸ਼ਲ ਮੀਡੀਆ 'ਤੇ ਚਰਨਜੀਤ ਚੰਨੀ ਪੰਜਾਬ ਦਾ ਚੀਫ ਮਿਨਿਸਟਰ, ਉਹ ਅਜੇ ਕੁਛ ਗੱਲਾਂ ਦੇ ਵਿੱਚ ਜੋ ਆਪਣੇ ਦਿਲ ਦੀ ਗੱਲ ਹੈ ਕਹਿ ਤਾਂ ਸਾਰੇ ਹੀ ਦੇਖ ਰਹੇ ਹੁੰਦੇ ਨੇ, ਸੋਚ ਰਹੇ ਹੁੰਦੇ ਨੇ, ਉਹ ਕਹਿ ਦਿੰਦਾ ਇੱਕ ਆਪਣੇ ਰੋਪੜੀ ਅੰਦਾਜ਼ ਦੇ ਵਿੱਚ। ਅਤੇ ਉਹਨੇ ਪ੍ਰਿਯੰਕਾ ਗਾਂਧੀ ਵੀ ਪੰਜਾਬ ਦਾ ਆਈ ਹੈ ਰੈਲੀਆਂ ਐਡਰੈਸ ਕਰਨ, ਉਹ ਵੀ ਬੈਠੀ ਸੀ। ਉਹਦੇ 'ਚ ਉਹਨੇ ਚੰਨੀ ਨੇ ਕਿਹਾ ਕਿ ਭਾਈ ਅਸੀਂ ਇਹ ਯੂਪੀ ਬਿਹਾਰ ਦੇ ਬਈਆਂ ਨੂੰ ਨਹੀਂ ਇੱਥੇ ਰਾਜ ਕਰਨ ਦੇਣਾ, ਇਹ ਪੰਜਾਬ ਸਾਡਾ ਪੰਜਾਬੀਆਂ ਦਾ, ਇੱਥੇ ਪੰਜਾਬੀ ਰਾਜ ਕਰਨਗੇ। ਹੁਣ ਗੱਲ ਤਾਂ ਉਹਨੇ ਬੜੀ ਸਿੱਧੀ ਜਿਹੀ ਕਹੀ, ਪਰ ਜਿਉਂ ਉਹਦੇ ਪਿੱਛੇ ਪਏ ਨੇ ਔਰ ਸਾਰੇ, ਔਰ ਇਹ ਦੱਸ ਰਹੇ ਨੇ ਦੇਖੋ ਜੀ ਸਿੱਖਾਂ ਦਾ ਕਿਵੇਂ ਜਾ। ਹੁਣ ਜੇ ਤੁਸੀਂ ਯੂਪੀ ਜਾਂ ਬਿਹਾਰ ਦੇ ਜਿਹੜੀ ਉਹਨਾਂ ਦੀ ਲੀਡਰਸ਼ਿਪ ਹੈ, ਜਦੋਂ ਹਰ ਚੀਜ਼ ਤੁਸੀਂ ਆਪਣੇ ਕ੍ਰੈਡਿਟ 'ਚ ਪਾਉਂਦੇ ਹੋ, ਪੰਜਾਬ ਵਾਲਿਆਂ ਨੂੰ ਜਿਹਨਾਂ ਨੂੰ ਤੁਸੀਂ ਲੁੱਟਿਆ, ਕੁੱਟਿਆ, ਚੁੰਡਿਆ, ਜਿਵੇਂ ਡਾਕਟਰ ਧਰਮਵੀਰ ਗਾਂਧੀ ਕਹਿੰਦੇ ਹੁੰਦੇ ਨੇ, ਉਹਨਾਂ ਨੂੰ ਇਹ ਵੀ ਕਹਿਣ ਦਾ ਹੱਕ ਨਹੀਂ ਕਿ ਵੀ ਪੰਜਾਬ 'ਚ ਰਿਪਰੈਜ਼ੈਂਟੇਸ਼ਨ, ਪੰਜਾਬ ਦੇ ਜਿਹੜੇ ਫੈਸਲੇ ਕਰਨੇ ਨੇ ਉਹ ਪੰਜਾਬੀ ਕਰਨੇ। ਬਿਲਕੁਲ ਉਹ ਕੋਈ ਤੁਹਾਡੇ ਤਾਂ ਨਹੀਂ ਵੀ ਤੁਸੀਂ ਪੂਰਬੀ ਦੱਖਣੀ ਆ ਕੇ ਲਾਲਾ ਲਾਜਪਤ ਰਾਏ ਪਹਿਲਾਂ ਇਸ ਕਿਸਮ ਦਾ ਤੁਹਾਡਾ ਤੁਸੀਂ ਪੰਜਾਬ 'ਚ ਖੜਾ ਕੀਤਾ, ਔਰ ਇਹਨਾਂ ਨੇ ਦੇਖਿਆ ਕਿ ਵੀ ਇਹ ਹਿੰਦੂਆਂ ਦੇ ਕੋਲ ਤਾਂ ਪੰਜਾਬ ਦੇ ਕੋਈ ਪ੍ਰਾਈਡ ਨਹੀਂ ਹੈ। ਲਾਜਪਤ ਰਾਏ ਦੇ ਨਾਲ ਪੰਜਾਬ ਕੇਸਰੀ ਲਫ਼ਜ਼ ਲਾਤਾ, ਕੇਸਰੀ ਸ਼ੇਰ ਨੂੰ, ਕਿਉਂਕਿ ਪੰਜਾਬ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਹੀ ਜਾਣਿਆ ਜਾਂਦਾ ਸੀ। ਔਰ ਇਸ ਦੇ ਉੱਤੇ ਬਹੁਤ ਸਾਰੀਆਂ ਸਟੋਰੀਜ਼ ਨੇ ਕਿ ਉਹਨਾਂ ਨੇ ਕਿਹਾ ਜੀ ਪ੍ਰਿਯੰਕਾ ਬਾਈ ਹਿਸ ਸਾਈਡ, ਚੰਨੀ ਸੇਜ਼ ਵੋਂਟ ਲੈਟ ਯੂਪੀ ਬਿਹਾਰ ਦਿੱਲੀ ਦੇ ਭਈਏ ਐਂਟਰ ਪੰਜਾਬ, ਰੌ ਐਰਪਟਸ ਕੇ ਇਹਦੇ ਉੱਤੇ ਰੌਲਾ ਪੈ ਗਿਆ। ਫਿਰ CM ਚੰਨੀ ਸੇਜ਼ ਡੋਂਟ ਲੈਟ ਯੂਪੀ ਬਿਹਾਰ ਕੇ ਭਈਏ ਐਂਟਰ ਪੰਜਾਬ, BJP ਕੇਜਰੀਵਾਲ ਹਿੱਟ ਬੈਕ। ਹੁਣ ਇਸ ਸਾਰੇ ਮੁੱਦੇ 'ਤੇ ਅਦਰਵਾਈਜ਼ ਮੋਦੀ ਨੇ ਕੇਜਰੀਵਾਲ ਦੇ ਖਿਲਾਫ ਇਹ ਕਿ ਆਮ ਆਦਮੀ, ਉਹ ਸਾਰਾ ਰੌਲਾ ਹੈ, ਲੇਕਿਨ ਇਸ ਮੁੱਦੇ ਦੇ ਉੱਤੇ ਸਾਰੇ ਜਿਹੜੇ ਨੇ ਉਹ ਹਰਲ ਕਰਕੇ ਜਿਹੜੇ ਨੇ ਉਹ ਪੈ ਗਏ ਨੇ ਕਿ ਜੀ ਇਹ ਦੇਖੋ ਭਈਏ ਕਹਿ ਦਿੱਤਾ, ਇਹ ਪਾਰਟੀਸਨ। ਔਰ ਸਾਡੇ ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਇਸ ਦੇ ਉੱਤੇ ਲਿਖਤ ਵੀ ਲਿਖੀ ਹੈ ਕਿ ਇੰਡੀਆਜ਼ ਹਿਪੋਕ੍ਰੇਸੀ ਓਵਰ ਭਈਆ ਕਮੈਂਟ, ਕਿ ਭਾਈ ਇਹਨਾਂ ਦੀ ਇਹ ਦੋਗਲਾਪਨ ਦੇਖੋ, ਹਿਪੋਕ੍ਰੇਸੀ ਦੇਖੋ ਇਹਨਾਂ ਦਾ। The statement of Charanjit Channi that we should not let these bhaiyas from UP and Bihar rule our Punjab has exposed double standards of majority once again. The same lot that makes cheap 12 o'clock Santa Banta Sardar jokes calls Sikhs, Khalistanis or Punjab as a sensitive
separatist prone state or unstable state or Udda Punjab and calls Punjabis nashedis and even used to make communal jokes on Mr. Zail Singh, Manmohan Singh, despite their being president and PM, is now howling if one CM of Punjab just said, we will not let outsiders rule our state. ਵੀ ਤੁਸੀਂ ਤਾਂ ਸਾਰੇ ਹੀ ਇਹ ਉਹਨਾਂ ਨੇ ਸਾਰੀਆਂ ਗੱਲਾਂ ਠੀਕ ਕਹੀਆਂ ਕਿ ਜੋਕ ਵੀ ਤੁਸੀਂ ਬਣਾਏ ਨੇ, ਸੰਤਾ ਬੰਤਾ ਵੀ ਹੈ, ਮਨਮੋਹਨ ਸਿੰਘ ਜ਼ੈਲ ਸਿੰਘ ਜਿਹੜੇ ਤੁਹਾਡੇ ਹੀ ਇੰਡੀਆ ਦੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਸੀ ਉਹਨਾਂ ਨੂੰ ਵੀ ਨਹੀਂ, ਤਾਂ ਹੁਣ ਤੁਸੀਂ ਚੀਕਾਂ ਮਾਰ ਰਹੇ ਹੋ ਇੰਨੀ ਗੱਲ ਦੇ ਉੱਤੇ। ਮਾਇਆਵਤੀ, ਬੀਜੇਪੀ ਲੀਡਰਸ, ਆਮ ਆਦਮੀ ਪਾਰਟੀ, BSP, RJD, JDU, etc. all parties and many celebrities also outraged at this comment and claimed ਭਈਆਜ਼ ਰਨ ਪੰਜਾਬ ਔਰ ਬਿਲਟ ਪੰਜਾਬ। ਦੇਖੋ ਜੀ ਭਈਆ ਨਹੀਂ, ਜੇ ਅੱਜ ਭਈਏ ਨਾ ਹੋਣ, ਖੇਤੀਬਾੜੀ ਨਾ ਰਹੇ, ਅਸੀਂ ਹੁਣ ਮਤਲਬ ਉਹ ਜਸਟੀਫਾਈ ਕਰ ਰਹੇ ਨੇ ਕਿ ਬਈ ਭਈਆਂ ਦੇ ਹਵਾਲੇ ਪੰਜਾਬ ਅਸੀਂ ਕਰਵਾਣੇ ਹੀ ਕਰਵਾਣੇ। Where were they when their so-called Bala Saheb Thackeray and Shiv Sena used to hound Biharis and threw them out of Maharashtra? ਕਿ ਜਦੋਂ ਉਹ ਡਿਕਟੇਟਰ ਜਿਹੜਾ ਬਾਲਾ ਸਾਹਿਬ ਜਿਹਨੂੰ ਕਹਿੰਦੇ ਸੀ ਠਾਕਰੇ, ਉਹਨੇ ਕੱਢ ਕੇ ਯੂਪੀ ਬਿਹਾਰ ਪੰਜਾਬ 'ਚ ਤਾਂ ਕਦੇ ਯੂਪੀ ਜਾਂ ਬਿਹਾਰ ਦੇ ਭਈਆਂ ਦੇ ਖਿਲਾਫ ਕੋਈ ਹਿੰਸਾ ਨਹੀਂ ਹੋਈ, ਕਿਸੇ ਨੇ ਨਹੀਂ ਕੱਢਿਆ। ਉਹਨੇ ਬਾਲ ਠਾਕਰੇ ਸ਼ਿਵ ਸੈਨਾ ਨੇ ਤਾਂ ਕੰਨੋਂ ਫੜ ਕੇ ਕੱਢੇ ਸੀ ਸਾਰੇ ਕਿ ਭਾਈ ਨੇ ਉਦੋਂ ਤੁਸੀਂ ਕਿੱਥੇ ਸੀ ਇਹ ਸਾਰੇ ਜਿਹੜੇ ਨੇ। ਉਹਨੂੰ ਤੇ ਹਿੰਦੂ ਹਿਰਦੇ ਸਮਰਾਟ ਕਹਿੰਦੇ ਨੇ ਅੱਜ ਤੱਕ, ਉਹਨੂੰ ਹਿੰਦੂ ਹਿਰਦੇ ਸਮਰਾਟ ਬਣਾਇਆ ਜਿਹਨੇ ਸਾਰੇ ਬਿਹਾਰੀ ਯੂਪੀ। ਉੱਥੇ ਤੇ ਅਮਿਤਾਭ ਬੱਚਨ ਵੀ ਜਿਹੜਾ ਉਹ ਉਹਦੀਆਂ ਪੈਂਟ ਦੇ ਵਿੱਚ ਲੱਤਾਂ ਕੰਬਦੀਆਂ ਸੀ, ਉਹਦੇ ਸਾਹਮਣੇ ਖਲੋਂਦੇ ਆ ਜਾ ਕੇ ਨਤਮਸਤਕ ਹੁੰਦਾ ਸੀ ਉੱਥੇ। ਡੂ ਥੀਜ਼ ਲੀਡਰਸ ਟ੍ਰੀਟ ਪੰਜਾਬੀਜ਼ ਵੈਲ in own state or give them any representation in leadership? They are hounding Channi for his legitimate statement that only Punjabis should rule Punjab. ਹੁਣ ਯੂਪੀ ਬਿਹਾਰ 'ਚ ਸਿੱਖ ਨਹੀਂ ਰਹਿੰਦੇ, ਮਹਾਰਾਸ਼ਟਰ 'ਚ ਨੇ ਕਿੰਨਿਆਂ ਕੁ ਨੂੰ ਨੁਮਾਇੰਦਗੀ ਦਿੱਤੀ ਹੋਈ ਹੈ, ਕਿੰਨੇ ਕੁ ਮਿਨਿਸਟਰ ਨੇ। ਕੇਜਰੀਵਾਲ ਜਿਸ ਦਿੱਲੀ ਦੇ ਵਿੱਚ ਮਿਲੀਅਨ ਤੋਂ ਜ਼ਿਆਦਾ ਸਿੱਖ ਰਹਿੰਦੇ ਨੇ, ਸਿੱਖ ਮਿਨਿਸਟਰ ਨਹੀਂ ਬਣਾਇਆ ਹੋਇਆ ਕੋਈ ਕਿ ਭਾਈ ਕਿਵੇਂ ਤੇ ਤੁਹਾਨੂੰ ਅਸੀਂ ਕਿਉਂ ਪੰਜਾਬ ਦੇ ਵਿੱਚ ਤੁਸੀਂ ਆ ਕੇ ਸਮਝਦੇ ਹੋ ਵੀ ਸਿੱਖਾਂ ਨੂੰ ਤੁਸੀਂ ਲੁੱਟੋ। ਔਰ ਉਸ ਦੇ ਨਾਲ ਉਹਨਾਂ ਨੇ ਕਿਹਾ ਕੇਜਰੀਵਾਲ ਹੈਜ਼ ਨੋ ਸਿੱਖ ਔਰ ਪੰਜਾਬੀ ਇਨ ਹਿਸ ਕੈਬਨਿਟ ਐਂਡ ਓਨਲੀ ਵਨ ਸਿੱਖ MLA ਫਰਮ ਆਮ ਆਦਮੀ ਪਾਰਟੀ। ਵਾਈ ਡਜ਼ ਹੀ ਪਲੇ ਵਿਕਟਮ ਨਾਓ ਐਂਡ BJP, BSP, etc. all came to his rescue if he is rightfully called an outsider? Have these parties ever given Punjabis and Sikhs their due in any other state? ਕਿ ਵੀ ਤੁਸੀਂ ਹੁਣ ਚੀਕਾਂ ਮਾਰ ਰਹੇ ਹੋ। The outrage in national media and social media today just shows double standards of India's majority. They did want to corner Congress because of UP election and wanted to use Channi's statement against Priyanka Gandhi, who calls herself daughter of UP. But in their attempt to corner Congress, they and their media IT cell ended up maligning Punjabis further. ਕਿ ਵੀ ਉਹ ਤੁਸੀਂ ਆਂਡਾ ਕਿਤੇ ਕੁੜਕੁੜ ਕਿਤੇ ਹੈ, ਕਿਉਂਕਿ ਉਹ ਉਹਨੂੰ ਕਾਂਗਰਸ ਤਾਂ ਵੈਸੇ ਵੀ ਕੋਈ ਏਡੀ ਰੇਸ ਨਹੀਂ ਹੈ। ਕਾਨਪੁਰ ਜਾਂ 2-3 ਸੀਟਾਂ 'ਤੇ ਹੈ ਜਿੱਥੇ ਪ੍ਰਿਯੰਕਾ ਨੇ ਅੱਜ ਰੋਡ ਸ਼ੋਅ ਕੀਤਾ, ਲੋਕ ਆਏ ਨੇ, ਪਰ ਉਹਨੂੰ ਦੱਸਣਾ ਚਾਹੁੰਦੀ ਦੇਖੋ ਜੀ ਸਾਡੇ ਭਈਆਂ ਨਾਲ ਉੱਥੇ ਕੀ ਚੀਫ ਮਿਨਿਸਟਰ ਤੁਹਾਡਾ ਕੀ ਕਹਿ ਰਿਹਾ। ਇਫ ਅਦਰ ਸਟੇਟਸ ਹੈਵ ਰਾਈਟ ਟੂ ਬੀ ਪ੍ਰਾਊਡ ਆਫ ਓਨ ਰੂਟਸ ਐਂਡ ਇਲੈਕਟ ਓਨਲੀ own native, then so does Punjab. Why does insistence on Punjab for Punjabis irk majority? ਫਿਰ ਉਹਨਾਂ ਨੇ ਸੁਖਬੀਰ ਬਾਦਲ ਨੇ ਵੀ ਜਦੋਂ ਕਿਹਾ ਕਿ ਰੀਜਨਲ ਪਾਰਟੀ ਇਹੀ ਹੈ, ਉਦੋਂ ਵੀ ਉਹਨਾਂ ਨੇ ਚੀਕਾਂ ਮਾਰੀਆਂ। ਔਰ ਇਸ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਵੀ ਜਿਵੇਂ ਇਹ ਸਾਰੇ ਬਿਹੇਵ ਕਰ ਰਹੇ ਨੇ, ਨੈਸ਼ਨਲ ਮੀਡੀਆ, ਸੈਲੀਬ੍ਰਿਟੀਜ਼, ਲੀਡਰਸ ਈਜ਼ੀਲੀ ਬੈਸ਼ ਪੰਜਾਬੀਜ਼ at drop of a hat and called even farmers terrorists and usually joke or use slurs against Sardars, but got hurt because CM called others as bhaiyas or outsiders. ਔਰ ਮੈਂ ਘੜੀ ਵੱਲ ਵੀ ਦੇਖ ਰਿਹਾ, ਅੱਗੇ ਨਹੀਂ ਮੈਂ ਜਾਵਾਂਗਾ ਕਿ ਉਹਨਾਂ ਨੇ ਇਸੇ ਤਰ੍ਹਾਂ ਕਿਵੇਂ ਬਾਕੀਆਂ ਨੂੰ ਚੰਨੀ ਦੀ ਇਹਨਾਂ ਨੇ ਤਾਰੀਫ ਕੀਤੀ ਹੈ ਕਿ ਚੰਨੀ ਹੈਜ਼ kept lot of patience till now, not fallen in trap of media yet. The meltdown from cow belt mafia on media and social media today is hypocritical. ਔਰ ਅਸੀਂ ਇਸ ਨੂੰ ਕਨਕਲੂਡ ਕਰੀਏ ਕਿ ਜਿਵੇਂ 18ਵੀਂ ਸਦੀ 'ਚ ਸਿੱਖਾਂ ਨੇ ਗੁਰਮਤਾ ਕੀਤਾ ਸੀ ਅਕਾਲ ਤਖਤ ਸਾਹਿਬ 'ਤੇ, ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਏ। ਇਹੀ ਭਈਏ ਯੂਪੀ ਬਿਹਾਰ ਦੱਖਣ ਦੇ ਕਿ ਇਹ ਪੰਜਾਬ, ਇਸ ਦੀ ਦੌਲਤ, ਇਸ ਦੇ ਰੀਸੋਰਸਿਸ ਦੇ ਉੱਤੇ ਸਿੱਖਾਂ ਦਾ ਹੱਕ ਹੈ। ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਇਹੀ ਸਾਡੀ ਜਿਹੜੀ ਹੈ ਸਾਰੀ ਰੋਟੀ ਰੋਜ਼ੀ ਹੈ, ਸਾਡਾ ਆਧਾਰ ਹੈ। ਦੱਖਣੀ ਪੱਛਮੀ ਕਿਮ ਲੈ ਜਾਏ ਕਿ ਪੱਛਮ ਤੋਂ ਆਉਣ ਵਾਲੇ ਹਮਲਾਵਰ ਔਰ ਇਹ ਦੱਖਣੀ ਪੂਰਬੀਏ ਇਹ ਕਿਵੇਂ ਆ ਕੇ ਇਹਨੂੰ ਲੁੱਟ ਲੈਣ। ਉਦੋਂ ਮਰਾਠਿਆਂ ਦੀ ਅੱਖ ਸੀ ਅਤੇ ਦਰਾ ਖੈਬਰ ਪਾਰ ਤੋਂ ਪੱਛਮੀ ਹਮਲਾਵਰ ਆਉਂਦੇ ਸੀ। ਔਰ ਪੰਜਾਬ ਦਾ ਹਾਫਿਜ਼ ਸਿੱਖ
ਜਿਹੜਾ ਹੈ ਉਹ ਇੱਕ ਲੋਹੇ ਵਾਂਗ ਉਹਨਾਂ ਦੇ ਰਾਹ ਦੇ ਵਿੱਚ ਖਲੋਂਦਾ ਸੀ। ਔਰ ਅੱਜ ਵੀ ਮੈਸੇਜ ਇਹੀ ਹੈ। ਬੇਸ਼ੱਕ ਚੰਨੀ ਦੀ ਇੱਕ ਆਪਣੀ ਨੈਰੇਸ਼ਨ ਹੈ, ਕਿਉਂਕਿ ਉਹ ਤਾਂ ਆਪਣੀ ਪਾਰਟੀ ਲਈ ਵੋਟਾਂ ਮੰਗ ਰਿਹਾ, ਪਰ ਅਸੀਂ ਇਹ ਦੱਸ ਰਹੇ ਹਾਂ ਕਿ ਪੰਜਾਬ ਨਾ ਪੂਰਬੀਆਂ ਦਾ ਹੈ, ਨਾ ਬਈਆਂ ਦਾ ਹੈ, ਨਾ ਦਿੱਲੀ ਦੇ ਉੱਤੇ ਬੈਠੇ ਕਿਸੇ ਹੋਰ ਦਾ ਹੈ। ਇਹ ਸਿੱਖ ਹੋਮਲੈਂਡ ਹੈ ਤੇ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਜਿਸ ਦੀ ਡੈਸਟਨੀ ਦਾ ਫੈਸਲਾ ਪਿਛਲੀਆਂ 3 ਸਦੀਆਂ ਤੋਂ ਸਿੱਖ ਕੌਮ ਕਰਦੀ ਆਈ ਹੈ, ਉਹੀ ਇਸ ਦੀ ਮਾਲਕ ਹੋਏਗੀ, ਉਹੀ ਰਾਜ ਭਾਗ ਬਾਦਸ਼ਾਹਤ ਦੀ ਹੱਕਦਾਰ ਹੈ ਔਰ ਉਹੀ ਇਸ ਧਰਤੀ ਦੀ ਕਿਸਮਤ ਦਾ ਫੈਸਲਾ ਕਰੇਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।